ਖਾਂ ਬੜਾ ਜ਼ਾਲਮ ਬਾਦਸ਼ਾਹ ਸੀ। ਉਹ ਜਿਹੜੇ ਸ਼ਹਿਰ 'ਚ ਵੀ ਜਾਂਦਾ ਸੀ ਤੈਸ ਨੈਸ ਕਰ ਦਿੰਦਾ ਸੀ। ਕਤਲੋ ਗਾਰਤ ਉਹਦਾ ਮਸ਼ਗਲਾ ਸੀ। ਲਾਸ਼ਾਂ ਦੀਆਂ ਸਫਾਂ ਵਿਛਾ ਦਿੰਦਾ ਸੀ। ਉਹ ਵਸ ਦੇ ਘਰ ਆ ਜਾੜ ਦਿੰਦਾ ਸੀ। ਬਹੁਤ ਸਾਰੇ ਬੱਚਿਆਂ ਨੂੰ ਯਤੀਮ ਕਰ ਦਿੰਦਾ ਸੀ ਤੇ ਵਾਲਿਦੈਨ ਨੂੰ ਬੇਔਲਾਦ ਕਰ ਦਿੰਦਾ ਸੀ। ਅੱਛਾ, ਉਹ ਟੁਰਦਿਆਂ ਟੁਰਦਿਆਂ ਇੱਕ ਸ਼ਹਿਰ 'ਚ ਜਾ ਵੜਿਆ ਜਿਹਦਾ ਨਾਂ ਹਮਦਾਨ ਸ਼ਹਿਰ ਸੀ। ਹਮਦਾਨ ਸ਼ਹਿਰ ਦੇ ਲੋਕ ਜਿਹੜੇ ਉਹ ਬੜੇ ਧਨਾ ਲੋਕ ਸੀ, ਬੜੇ ਦਾਨਸ਼ਵਰ ਲੋਕ ਸੀ, ਬੜੇ ਕਹਿੰਦੇ ਕਹਾਉਂਦੇ ਲੋਕ ਸੀ। ਚੰਗੇਜ਼ ਖਾਨ ਨੇ ਜਾ ਕੇ ਤੇ ਸ਼ਹਿਰ 'ਚ ਐਲਾਨ ਕਰ ਦਿੱਤਾ ਕਿ ਮੇਰੇ ਇੱਕ ਸਵਾਲ ਦਾ ਜਵਾਬ ਦੇਵੋ। ਅਗਰ ਸ਼ਹਿਰ ਵਾਲਿਓ ਤੁਸੀਂ ਮੇਰੇ ਸਵਾਲ ਦਾ ਜਵਾਬ ਦੇ ਜਾਓਗੇ ਤੇ ਮੈਂ ਤੁਹਾਨੂੰ ਕੁਝ ਨਹੀਂ ਕਹਾਂਗਾ। ਅਗਰ ਤੁਸੀਂ ਮੇਰੇ ਸਵਾਲ ਦਾ ਜਵਾਬ ਨਾ ਦਿੱਤਾ ਤਾਂ ਮੈਂ ਸਾਰਿਆਂ ਦੇ ਗਰਦਨਾਂ ਤਨ ਤੋਂ ਜੁਦਾ ਕਰ ਦਿਆਂਗਾ। ਉਹਦਾ ਇਹ ਐਲਾਨ ਸੁਣ ਕੇ ਜਨਾਬ ਪੂਰੇ ਸ਼ਹਿਰ 'ਚ ਇੱਕ ਭੁਚਾਲ ਆ ਗਿਆ। ਜਾਨਵਰਾਂ ਨੇ ਚਾਰਾ ਛੱਡ ਦਿੱਤਾ, ਪਰਿੰਦਿਆਂ ਨੇ ਉੱਡਣਾ ਬੰਦ ਕਰ ਦਿੱਤਾ, ਫਜ਼ਾਵਾਂ ਰੁਕ ਗਈਆਂ, ਅਸਮਾਨ ਦਾ ਰੰਗ ਹੋਰ ਤਰ੍ਹਾਂ ਦਾ ਹੋ ਗਿਆ, ਜ਼ਮੀਨ ਹੱਲਣ ਡੈ ਪਈ, ਸੋਗਵਾਰ ਫਜ਼ਾ ਹੋ ਗਈ, ਹਰ ਪਾਸੇ ਸੂਹ ਦਾ ਆਲਮ ਬਣ ਗਿਆ। ਕੋਈ ਵੀ ਬੰਦਾ ਬੋਲ ਨਹੀਂ ਸੀ ਰਿਹਾ। ਸਵਾਲ ਦਾ ਜਦੋਂ ਪਤਾ ਲੱਗਾ ਸਵਾਲ ਕੀ ਆ, ਚੰਗੇਜ਼ ਖਾਨ ਨੇ ਸਵਾਲ ਇਹ ਕੀਤਾ ਕਿ ਦੱਸੋ ਕਿ ਮੈਂ ਤੁਹਾਡੇ ਸ਼ਹਿਰ 'ਚ ਜਿਹੜਾ ਆਇਆ, ਮੁਸੱਲਤ ਹੋਇਆ, ਤੁਹਾਡਾ ਕੰਟਰੋਲ ਚੁੱਕਿਆ, ਹੁਕਮਰਾਨੀ ਲੈ ਲਈ ਤੁਹਾਡੇ ਸ਼ਹਿਰ ਦੀ, ਮੈਨੂੰ ਤੁਹਾਡੇ ਨੂੰ ਇਹ ਅੱਲਾ ਨੇ ਘੱਲਿਆ ਜਾਂ ਮੈਂ ਆਪਣੀ ਮਰਜ਼ੀ ਨਾਲ ਆਇਆ? ਜਦੋਂ ਸਾਰੇ ਸ਼ਹਿਰ ਵਾਲਿਆਂ ਨੇ ਸਵਾਲ ਸੁਣ ਲਿਆ, ਜਵਾਬ ਕੋਈ ਨਾ ਦੇ ਸਕਿਆ ਤੇ ਇੱਕ ਹਯਾਲੀ ਜਿਹੜਾ ਬੱਕਰੀਆਂ ਚਾਰਦਾ ਸੀ ਉਹ ਅੱਗੇ ਵਧਿਆ। ਉਹਨੇ ਚੰਗੇਜ਼ ਖਾਨ ਨੂੰ ਆਖਿਆ ਅਗਰ ਜਾਨ ਦੀ ਇਮਾਨ ਦਿਓ ਤੇ ਮੈਂ ਤੁਹਾਡੇ ਸਵਾਲ ਦਾ ਇਹ ਜਵਾਬ ਦਿੰਦਾ। ਉਹਨੂੰ ਜਾਨ ਦੀ ਇਮਾਨ ਦੇ ਦਿੱਤੀ ਗਈ। ਉਹਨੇ ਕਿਹਾ ਜੀ ਜਵਾਬ ਇਹ ਆ। ਚੰਗੇਜ਼ ਖਾਨ ਦੇ ਸਾਹਮਣੇ ਖਲੋ ਕੇ ਉਹਨੇ ਜਵਾਬ ਦਿੱਤਾ। ਉਹਨੇ ਕਿਹਾ ਨਾ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਆਏ ਆ, ਨਾ ਅੱਲਾ ਨੇ ਤੁਹਾਨੂੰ ਮੁਸੱਲਤ ਕੀਤਾ। ਅਸਲ 'ਚ ਤੁਸੀਂ ਆਏ ਆ ਸਾਡੇ ਅਮਾਲ ਦੀ ਵਜ੍ਹਾ ਤੋਂ। ਜਿਹੜੇ ਸਾਡੇ ਅਮਾਲ ਸੀ ਨਾ ਉਹ ਇਸ ਲੈਵਲ ਦੇ ਸੀ ਕਿ ਤੁਹਾਡੇ ਵਰਗਾ ਜ਼ਾਲਮ ਹੁਕਮਰਾਨ ਆ ਕੇ ਸਾਡੇ ਤੇ ਮੁਸੱਲਤ ਹੋ ਜਾਵੇ। ਕਿਉਂਕਿ ਅਸੀਂ ਅੱਛੇ ਹੁਕਮਰਾਨਾਂ ਦੀ ਕਦਰ ਨਹੀਂ ਕੀਤੀ, ਉਹਨਾਂ ਦੀ ਅਸੀਂ ਨਾਫਰਮਾਨੀ ਕੀਤੀ ਆ ਔਰ ਅਸੀਂ ਆਪਣੇ ਅਮਾਲ ਨਾਲ ਅੱਲਾ ਨੂੰ ਨਾਰਾਜ਼ ਕਰ ਲਿਆ ਔਰ ਤੇਰਾ ਇੱਥੇ ਆਉਣਾ ਅੱਲਾ ਦੀ ਨਾਰਾਜ਼ਗੀ ਆ। ਲਿਹਾਜ਼ਾ ਤੂੰ ਸਾਡੇ ਅਮਾਲ ਦੀ ਵਜ੍ਹਾ ਤੋਂ ਇੱਥੇ ਆਇਆ ਵਾ। ਉਹ ਮੇਰੇ ਦੇਸ਼ ਦੇ ਵਾਸੀ, ਉਹ ਚੰਗੇਜ਼ ਖਾਨ ਨੇ ਉਹਦੀ ਗੱਲ ਮੰਨ ਲਈ ਸੀ। ਉਹਨੇ ਕਿਹਾ ਤੇਰੀ ਗੱਲ ਠੀਕ ਆ। ਤੇ ਵੇਖ ਲਵੋ, ਆਪਣੇ ਆਸ-ਪਾਸ ਨਜ਼ਰ ਮਾਰ ਲਓ, ਅਗਰ ਜਿਹੜੇ ਬੁਰੇ ਹੁਕਮਰਾਨ ਆਉਂਦੇ ਆ, ਜ਼ਾਲਮ ਸਾਡੇ ਤੇ ਮੁਸੱਲਤ ਹੁੰਦੇ, ਸਾਡੀ ਆਪਣੀਆਂ ਕਰਤੂਤਾਂ ਦੀ ਵਜ੍ਹਾ ਤੋਂ ਆਉਂਦੇ ਆ। ਆਪਣੇ ਅਮਾਲ ਠੀਕ ਕਰ ਲਓ ਤੇ ਅੱਜ ਵੀ ਹੁਕਮਰਾਨ ਨੇਕ ਆ ਸਕਦੇ ਆ। ਵਗਰਨਾ ਤੁਸੀਂ ਦੇਖ ਲਓ, ਸਲਾਬ ਹਰ ਸਾਲ ਦੀ ਤਰ੍ਹਾਂ ਵੱਧ ਤੋਂ ਵੱਧ ਆਉਣਗੇ। ਅੱਧੀ ਦੁਨੀਆ ਰੁੜ ਜਾਏਗੀ, ਤੁਹਾਡੇ ਨਾਂ ਤੇ ਖਰਾਤ ਲੈ ਕੇ, ਮਾਲ ਲੈ ਕੇ, ਇਮਦਾਦ ਲੈ ਕੇ ਖਾ ਲਈ ਜਾਏਗੀ। ਤੁਸੀਂ ਫਿਰ ਵਿਹਲੇ ਦੇ ਵਿਹਲੇ ਰਹੋਗੇ। ਚੰਗੇਜ਼ ਖਾਨ ਦਾ ਸਵਾਲ, ਉਹ ਹਯਾਲੀ ਦਾ ਜਵਾਬ, ਗੌਰ ਕਰ ਲਓ, ਇਹਦੇ ਵੱਲ ਆਪਣੀ ਤਵੱਜੋ ਲੈ ਆਓ ਅਗਰ ਬਚਣਾ ਚਾਹੁੰਦੇ ਹੋ।